ਤੁਹਾਡੀ ਕਮੇਟੀ ਨੂੰ ਸਮੇਂ ਤੁਹਾਡੀ ਗੱਲ ਹੀ ਨਾ ਕਰੀਏ। ਤੁਹਾਡੀ ਕਮੇਟੀ ਨੂੰ ਵੀ 5 ਤੋਂ 6 ਦੇਣਾ ਚਾਹੀਦਾ ਹੈ। ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ। ਹਰਵਿੰਦਰ ਸਿੰਘ ਸਰਨਾ ਦਾ ਤੇ ਬਸ ਚੱਲਿਓ ਸਾਰਿਆਂ ਨੂੰ ਪੰਥ ਤੋਂ ਛਕਵਾ ਦੇਣ। ਉਸ ਤੋਂ ਵੱਡੇ ਦੋਖੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਰ ਕੋਈ ਰਹੇ ਨੇ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਸਰਨਾ ਰਹੇ। ਅੱਜ ਵੀ ਜਿਹੜਾ ਇਹਨਾਂ ਨੇ ਵਿਸ਼ਾ ਚੁੱਕਿਆ ਹੈ, ਮੈਂ ਸਮਝਦਾ ਕਿ ਸਿੱਧਾ ਤੇ ਸਿੱਧਾ ਹਮਲਾ ਜਿਹੜਾ ਹੈ ਉਹ ਬਾਬਾ ਬਚਨ ਸਿੰਘ ਜੀ ਹੋਣਾ ਦੀ ਸੰਪਰਦਾ ਦੇ ਉੱਤੇ ਵੇ, ਜਿਹੜੀ ਉੱਤੇ ਉਹ ਕਾਰ ਸੇਵਾ ਕਰ ਰਹੇ 12-13 ਸਾਲ ਇਹਨਾਂ ਨੇ ਪ੍ਰਧਾਨਗੀ ਕੀਤੀ ਹੈ। ਕਿਉਂ ਨਹੀਂ ਉਸ ਵਕਤ ਜਾ ਕੇ ਗੁਰੂ ਘਰ ਦੀ ਇਸ ਇਹ ਜਿਹੜੇ ਬਾਣੀ ਦਾ ਛੇੜਛਾੜ ਹੋਈ ਸੀ ਉਹਦੇ ਉੱਤੇ ਚੈੱਕ ਕੀਤਾ। ਕਮੇਟੀ ਬਣੀ ਉਹਦੇ ਅੰਦਰ ਕਿਤੇ ਨਾ ਕਿਤੇ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਦਾ ਹੱਥ ਵੀ ਹੋ ਸਕਦਾ। ਇਹਨਾਂ ਨੂੰ ਤੁਸੀਂ ਬਾਦਲ ਗਰੁੱਪ ਦਾ ਮੈਂਬਰ ਕਹਿ ਰਹੇ ਹੋ, ਇਹ ਵਕਤ ਆਉਣ ਤੇ ਪਤਾ ਚੱਲ ਜਾਏਗਾ ਕਿ ਬਾਦਲ ਗਰੁੱਪ ਨਾਲ ਖੜੇ ਨੇ ਜਾਂ ਸਰਦਾਰ ਸਰਨਾ ਗਰੁੱਪ ਦੇ ਨਾਲ ਖੜੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਰਕਾਬਗੰਜ ਸਾਹਿਬ। ਲਗਾਤਾਰ ਮਸਲੇ ਜਿਹੜੇ ਦਿੱਲੀ ਕਮੇਟੀ ਦੇ ਅੰਦਰ ਚੱਲ ਰਹੇ ਨੇ, ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਲਗਾਤਾਰ ਉਹਦੇ ਨਾਲ ਜੋੜਦੇ ਆ ਰਹੇ ਹੈਗੇ ਆ। ਕੱਲ ਵੀ ਆਪਾਂ ਐਕਸਕਲੂਸਿਵ ਤੌਰ ਦੇ ਉੱਤੇ ਜੋ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੈਗੇ ਨੇ, ਅਸੀਂ ਉਹਦੇ ਨਾਲ ਗੱਲਬਾਤ ਕੀਤੀ। ਮਗਰ ਇਹਦੇ ਨਾਲ ਗੁਰਬਾਣੀ ਨਾਲ ਛੇੜਖਾਨੀ ਦਾ ਜਿਹੜਾ ਮਸਲਾ ਲਗਾਤਾਰ ਚੱਲਦਾ ਆ ਰਿਹਾ ਹੈਗਾ। ਅਪੋਜੀਸ਼ਨ ਵੱਲੋਂ ਆਰੋਪ ਲਗਾਏ ਗਏ ਔਰ ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਨਾਲ ਔਰ ਜਿਹੜੇ ਹੈੱਡ ਗ੍ਰੰਥੀ ਔਰ ਗ੍ਰੰਥੀ ਸਾਹਿਬਾਨ ਹੈਗੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਦੇ, ਉਹਨਾਂ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ। ਮਗਰ ਉਹਦੇ ਬਾਵਜੂਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕਿ ਸਾਰੇ ਮਸਲੇ ਦੇ ਉੱਤੇ ਇਹ ਮਸਲਾ ਇੰਨਾ ਜ਼ਿਆਦਾ ਕਿਉਂ ਭਖ ਗਿਆ, ਕਿਉਂਕਿ ਕਮੇਟੀ ਨੇ ਆਪਣਾ ਪੱਖ ਰੱਖ ਦਿੱਤਾ ਸੀ। ਅੱਜ ਉਸੇ ਸਾਰੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਆਪਾਂ ਸਰਦਾਰ ਹਰਮੀਤ ਸਿੰਘ ਕਾਲਕਾ ਕੋਲ ਜੁੜ ਚੁੱਕੇ ਹੈਗੇ ਆ। ਫਤਿਹ ਦੀ ਸਾਂਝ ਪਾਉਂਦੇ ਹਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਤੁਹਾਡੀ ਦਿੱਲੀ ਕਮੇਟੀ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸਰ ਹਰਵਿੰਦਰ ਸਿੰਘ ਸਰਨਾ ਨੇ ਓਫੀਸ਼ੀਅਲੀ ਕਿਹਾ ਹੈਗਾ ਆਪਣੀ ਵੀਡੀਓ ਦੇ ਵਿਚਕਾਰ ਕਿ ਜਿਸ ਤਰੀਕੇ ਥਮਿੰਦਰ ਸਿੰਘ ਨੇ ਗੁਰਬਾਣੀ ਨਾਲ ਛੇੜਖਾਨੀ ਕੀਤੀ, ਉਹਨਾਂ ਨੂੰ ਅਕਾਲ ਤਖਤ ਨੇ ਪੰਥ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ। ਤੇ ਅਗਲਾ ਆਰੋਪ ਤੁਹਾਡੇ ਉੱਤੇ ਲੱਗ ਰਿਹਾ ਤੇ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਕਮੇਟੀ ਨੂੰ ਸਮੇਂ ਤੁਹਾਡੀ ਗੱਲ ਹੀ ਨਾ ਕਰੀਏ, ਤੁਹਾਡੀ ਕਮੇਟੀ ਨੂੰ ਵੀ 5 ਤੋਂ 6 ਦੇਣਾ ਚਾਹੀਦਾ ਹੈ। ਹਰਵਿੰਦਰ ਸਿੰਘ ਸਰਨਾ ਦਾ ਕਹਿਣਾ, ਕੀ ਕਹੋਗੇ ਤੁਸੀਂ? ਦੇਖੋ, ਸਰਦਾਰ ਹਰਵਿੰਦਰ ਸਿੰਘ ਸਰਨਾ ਦਾ ਤੇ ਬਸ ਚੱਲਿਓ ਸਾਰਿਆਂ ਨੂੰ ਪੰਥ ਤੋਂ ਛਕਵਾ ਦੇਣ। ਔਰ ਸਭ ਤੋਂ ਵੱਧ ਜਿਸ ਅਕਾਲ ਤਖਤ ਸਾਹਿਬ ਦੀ ਇਹ ਗੱਲ ਕਰਦੇ ਨੇ, ਸਭ ਤੋਂ ਵੱਡੇ ਦੋਖੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਗਰ ਕੋਈ ਰਹੇ ਨੇ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ, ਸਰਦਾਰ ਪਰਮਜੀਤ ਸਿੰਘ ਸਰਨਾ ਰਹੇ ਹੈ। ਔਰ ਇਹਨਾਂ ਦਾ ਵਕਤ ਤੇ ਜਿਸ ਤਰੀਕੇ ਦੇ ਨਾਲ ਟਕਰਾਵ ਰਿਹਾ ਅਕਾਲ ਤਖਤ ਸਾਹਿਬ ਦੇ ਨਾਲ, ਦੋ ਸੰਗਰਾਂਦਾਂ ਬਣਾਉਣ ਦੀ ਗੱਲ, ਦੋ ਗੁਰਪੁਰਬ ਬਣਾਉਣ ਦੀ ਗੱਲ, ਦਸਮ ਦੇ ਵਿਰੋਧੀ ਇਹ ਰਹੇ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੋਧੀ ਇਹ ਰਹੇ ਹੈ, ਸੰਤ ਸੰਪਰਦਾਵਾਂ ਦੇ ਵਿਰੋਧੀ ਇਹ ਰਹੇ ਨੇ। ਔਰ ਅੱਜ ਵੀ ਜਿਹੜਾ ਇਹਨਾਂ ਨੇ ਕੀ ਕਹਿੰਦੇ ਨੇ ਵਿਸ਼ਾ ਚੁੱਕਿਆ ਹੈ, ਮੈਂ ਸਮਝਦਾ ਕਿ ਸਿੱਧਾ ਤੇ ਸਿੱਧਾ ਹਮਲਾ ਜਿਹੜਾ ਹੈ ਉਹ ਬਾਬਾ ਬਚਨ ਸਿੰਘ ਜੀ ਹੋਣਾ ਦੀ ਸੰਪਰਦਾ ਦੇ ਉੱਤੇ ਵੇ, ਜਿਹੜੀ ਉੱਥੇ ਉਹ ਕਾਰ ਸੇਵਾ ਕਰ ਰਹੇ ਹੈ। ਅਸੀਂ ਪਿਛਲੀ ਇੰਟਰਵਿਊ 'ਚ ਵੀ ਮੈਂ ਦੱਸਿਆ ਸੀ ਔਰ ਉਸ ਤੋਂ ਪਹਿਲੇ ਪ੍ਰੈਸ ਕਾਨਫਰੰਸ ਕਰਕੇ, ਜਿੱਥੇ ਬਾਬਾ ਸੁਰਿੰਦਰ ਜੀ ਹੋਣਾ, ਬਾਬਾ ਰਵੀ ਜੀ ਜਿਹੜੇ ਕਾਰ ਸੇਵਾ ਦੇਖਦੇ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੀ, ਔਰ ਨਾਲ ਸਾਡੇ ਗ੍ਰੰਥੀ ਸਾਹਿਬਾਨ ਨੇ ਨਾਲ ਬੈਠ ਕੇ ਜਿਸ ਤਰੀਕੇ ਦੇ ਨਾਲ ਪੂਰੀ ਕਲੈਰਿਟੀ ਦਿੱਤੀ ਕਿ ਜਿਸ ਵਕਤ ਉੱਥੇ ਕਾਰ ਸੇਵਾ ਚੱਲ ਰਹੀ ਹੋਏ, ਅੱਧੇ ਕੰਮ ਦੇ ਵਿੱਚ ਇਸ ਵੀਡੀਓ ਬਣਾ ਕੇ ਜਿਹੜਾ ਕੰਮ ਸ਼ੁਰੂ ਕੀਤਾ। ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਹੋਰ ਕੋਈ ਕੰਮ ਨਹੀਂ ਹੈ, ਘਰ ਬੈਠ ਕੇ ਦੋਵੇਂ ਭਰਾ ਆਪਣੇ ਭਾਂਡਿਆਂ ਦੀ ਫੈਕਟਰੀ 'ਚ ਬੈਠ ਕੇ ਸਿਰਫ ਤੇ ਸਿਰਫ ਵੀਡੀਓ ਬਣਾਉਣ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਪੰਥਕ ਸੋਚ ਇਹਨਾਂ ਦੀ ਬਿਲਕੁਲ ਖਤਮ ਹੋ ਚੁੱਕੀ ਹੈ ਔਰ ਇਹ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਸ਼ੋਅ ਕਰਦੇ ਨੇ ਕਿ ਜਿਸ ਤਰੀਕੇ ਨਾਲ ਇਸ ਤਰ੍ਹਾਂ ਤੋਂ ਵੱਡਾ ਪੰਥ ਦਰਦੀ ਕੋਈ ਨਹੀਂ ਹੈ। ਅੱਜ ਵੀ ਕੋਰਟ ਦੇ ਵਿੱਚ ਜਿਸ ਵਕਤ ਇਹਨਾਂ ਨੂੰ ਫਟਕਾਰ ਪਈ ਹੈ, ਇਹਨਾਂ ਨੂੰ ਕੇਸ ਵਾਪਸ ਲੈਣਾ ਪਿਆ, ਉੱਥੋਂ ਵੀ ਇਹਨਾਂ ਨੂੰ ਸ਼ਰਮ ਕਰ ਲੈਣੀ ਚਾਹੀਦੀ ਹੈ ਕਿ ਹੁਣ ਜਿਹੜੇ ਹੈ ਕਿ ਹੁਣ ਜਿਹੜੀਆਂ ਅਦਾਲਤਾਂ ਵੀ ਸਾਨੂੰ ਫਟਕਾਰਨ ਲੱਗ ਪਈ ਹੈ ਔਰ ਇਹਨਾਂ ਨੂੰ ਆਪਣਾ ਕੇਸ ਵਾਪਸ ਲੈਣਾ ਪਿਆ। ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਤੇ ਅਗਰ ਕਿਸੇ ਨੇ ਜਾ ਕੇ ਸ਼ਿਕਾਇਤ ਕੀਤੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨੂੰ ਸੰਗਿਆਨ ਲੈਣ ਵਾਸਤੇ ਉਹਦੀ ਕਮੇਟੀ ਬਣਾਈ ਹੈ, ਕਮੇਟੀ ਆ ਕੇ ਆਪਣਾ ਕੰਮ ਕਰੇ। ਉਹਦੇ ਵਿੱਚ ਜਿਹੜੀ ਬਾਣੀ ਦਾ ਛੇੜਛਾੜ ਦੀ ਗੱਲ ਕੀਤੀ ਜਾ ਰਹੀ ਹੈ, ਪਿਛਲੇ 35 ਸਾਲਾਂ ਤੋਂ ਉੱਥੇ ਬਾਣੀ ਲਿਖੀ ਹੋਈ ਹੈ। ਔਰ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਹਰਵਿੰਦਰ ਸਿੰਘ ਸਰਨਾ ਦੋਨੋਂ ਭਰਾ ਜਿਹੜੀ ਵਾਰੀ ਵੱਟਾ ਖੇਲਦੇ ਰਹੇ ਆ, ਉਹਦੇ ਵਿੱਚ ਕਈ ਵਾਰ ਪ੍ਰਧਾਨ ਬਣੇ ਨੇ, 12-13 ਸਾਲ ਇਹਨਾਂ ਨੇ ਪ੍ਰਧਾਨਗੀ ਕੀਤੀ ਹੈ। ਕਿਉਂ ਨਹੀਂ ਉਸ ਵਕਤ ਜਾ ਕੇ ਗੁਰੂ ਘਰ ਦੀ ਇਸ ਇਹ ਜਿਹੜੇ ਬਾਣੀ ਦਾ ਛੇੜਛਾੜ ਹੋਈ ਸੀ ਉਹਦੇ ਉੱਤੇ ਚੈੱਕ ਕੀਤਾ। ਅੱਜ ਉਹਦੇ ਉੱਤੇ ਜਿਹੜੇ ਪੱਥਰਾਂ ਨੂੰ ਇੰਗਰੇਵ ਕੱਢ ਕੇ ਉਹਨੂੰ ਬਾਹਰ ਕੀਤਾ ਜਾ ਰਿਹਾ, ਜਿਹਦੇ ਵਿੱਚ ਸੋਨੇ ਦੇ ਨਾਲ ਅਕਸ਼ਰ ਲਿਖੇ ਜਾ ਰਹੇ ਨੇ, ਸੋਨੇ ਦੀ ਜਿਹੜੀ ਸ਼ਾਹੀ ਬਣਾ ਕੇ। ਇਹ ਬਾਬਾ ਜੀ ਉਹਨਾਂ ਦਾ ਕੰਮ ਹੈ। ਔਰ ਜਿਹੜੀ ਉਹਦੇ ਵਿੱਚ ਪ੍ਰੋਬਲਮਸ ਆਈਆਂ ਸੀ, ਜਿਹੜੀ ਉਹਦੇ ਵਿੱਚ ਚੇਂਜਿਸ ਆਈਆਂ ਨੇ, ਪੱਥਰ ਦੇ ਵਿੱਚ ਜਿਹੜਾ ਉੱਥੇ ਗਲਤ ਲਿਖਿਆ ਸੀ, ਉਹਨੂੰ ਸਾਡੇ ਗ੍ਰੰਥੀ ਸਾਹਿਬ ਨਾਲੋਂ ਨਾਲ ਰੈਕਟੀਫਾਈ ਕਰ ਰਹੇ ਨੇ। ਇਹ ਆਲਰੇਡੀ ਅਸੀਂ ਇਹਦਾ ਜਵਾਬ ਦੇ ਚੁੱਕੇ ਹਾਂ। ਮਗਰ ਅੱਜ ਇਹ ਬੰਦੇ ਹਮੇਸ਼ਾ ਕੌਮ ਨੂੰ ਗੁੰਮਰਾਹ ਕਰਨਾ, ਕੌਮ ਨੂੰ ਢਾਹ ਲਾਣਾ, ਇਹੋ ਜਿਹਾ ਮਿੱਠਾ ਬੋਲ ਕੇ ਆਪਣੇ ਆਪ ਨੂੰ, ਜਿਸ ਤਰੀਕੇ ਦੇ ਨਾਲ ਮੈਂ ਇੰਟਰਵਿਊ ਉਹਨਾਂ ਦੀ ਸੁਣ ਰਹੀ ਸੀ, ਮਤਲਬ ਇੱਕ ਦੇਖ ਕੇ ਆ ਰਹੀ ਸੀ ਕਿ
ਇੱਕ ਇਹੋ ਜਿਹੀ ਉਮਰ ਦਾ ਬੰਦਾ ਜਿਹੜਾ ਮੈਂ ਸਮਝਦਾ ਕਿ ਜ਼ਿੰਦਗੀ ਦੇ ਉਸ ਪੜਾਅ 'ਤੇ ਪਹੁੰਚ ਚੁੱਕਾ ਹੈ ਕਿ ਜਿਸ ਅੱਜ ਹੁਣ ਪੋਤੇ ਪੋਤਿਆਂ ਨੂੰ ਉਹਨਾਂ ਨੂੰ ਆਸ਼ੀਰਵਾਦ ਦੇਣ ਦਾ ਸਮਾਂ ਹੈ, ਨੌਜਵਾਨ ਪਨੀਰੀ ਨੂੰ ਅੱਗੇ ਲਿਆਉਣ ਦਾ ਸਮਾਂ ਹੈ। ਉਹ ਕਮੇਟੀਆਂ ਦੀ ਜ਼ਿੰਮੇਵਾਰੀ ਸਮਝਦੇ ਹੋ ਕਿਧਰੇ ਬਾਂਹ ਬਣਨ, ਉਹਨਾਂ ਨੂੰ ਸਹਿਯੋਗ ਦੇਣ, ਸਹਿਯੋਗ ਲੈਣ, ਨਾ ਕਿ ਹਰ ਵਕਤ ਆਪਣੇ ਆਪ ਵੀ ਔਰ ਆਪਣੇ ਨਾਲ ਜਿਹੜੇ ਇਹਨਾਂ ਨੇ ਬੰਦੇ ਇਹਨਾਂ ਨੇ ਪੇਡ EMPLOYEES ਰੱਖੇ ਹੋਏ ਨੇ ਜਿਨ੍ਹਾਂ ਦੇ ਰਾਹੀਂ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕੌਮ ਨੂੰ ਖਿਲਾਫਤ ਦੀ ਗੱਲ ਕਰਦੇ ਨੇ। ਮੈਂ ਸਮਝਦਾ ਕਿ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਜਥੇਦਾਰ ਸਾਹਿਬ ਨੇ ਜਿਨ੍ਹਾਂ ਦੀ ਵੀ ਡਿਊਟੀ ਲਾਈ ਹੈ ਉਹਨਾਂ ਦੇ ਨਾਲ ਕੋਆਪਰੇਟ ਕਰਨਾ ਸਾਡੀ ਜ਼ਿੰਮੇਵਾਰੀ ਰਹੇਗੀ। ਹਰਮੀਤ ਸਿੰਘ ਜੀ, ਇੱਕ ਸਵਾਲ ਉੱਠਦਾ ਹੈ, ਤੁਸੀਂ ਕਾਰਸੇ ਵਾਲੇ ਬਾਬਿਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਤੀ, ਤੁਸੀਂ ਕੌਮ ਦੇ ਅੱਗੇ ਆਪਣਾ ਪੱਖ ਰੱਖਤਾ, ਉਹਦੇ ਬਾਵਜੂਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਹਾਡੀ ਉਸ ਪ੍ਰੈਸ ਕਾਨਫਰੰਸ, ਤੁਹਾਡੇ ਉਸ ਜਵਾਬ ਤੋਂ ਸੰਤੁਸ਼ਟੀ ਨਹੀਂ ਹੋਈ। ਉਹਨਾਂ ਨੇ 3 ਮੈਂਬਰੀ ਕਮੇਟੀ ਤੇ ਬਣਾਈ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕੋਈ ਨਾ ਕੋਈ ਕੁਐਸਚਨ ਮਾਰਕ ਤੇ ਤੁਹਾਡੇ ਉੱਤੇ ਲੱਗਦਾ ਹੀ ਹੈ ਨਾ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਵੋੱਚ ਕੋਈ ਵੀ ਨਹੀਂ ਹੈਗਾ। ਤੁਸੀਂ ਪ੍ਰੈਸ ਕਾਨਫਰੰਸ ਕੀਤੀ, ਤੁਸੀਂ ਕਾਰਸੇ ਵਾਲੇ ਬਾਬੇ ਪ੍ਰੈਜ਼ੈਂਟ ਕਰ ਦਿੱਤੇ, ਤੁਸੀਂ ਜਿਹੜੇ ਗ੍ਰੰਥੀ ਸਾਹਿਬਾਨ ਨੇ ਗੁਰਬਾਣੀ ਨੂੰ ਚੈੱਕ ਕਰਨ ਵਾਲੇ ਉਹ ਵੀ ਪ੍ਰੈਜ਼ੈਂਟ ਕਰਤੇ, ਉਹਦੇ ਬਾਵਜੂਦ ਵੀ ਇਹ ਗੱਲ ਤੇ ਚੱਲ ਹੀ ਰਹੀ ਹੈ ਨਾ ਲਗਾਤਾਰ। ਜਿਹੜੀ ਮੈਂ ਪ੍ਰੈਸ ਕਾਨਫਰੰਸ ਕਰਕੇ ਗੱਲ ਕੀਤੀ ਹੈ, ਇਹ ਜਥੇਦਾਰ ਸਾਹਿਬ ਨੇ ਉਸ ਤੋਂ ਪਹਿਲੇ ਉਹਨਾਂ ਕੋਲੇ ਕੰਪਲੇਂਟ ਗਈ ਹੈ ਔਰ ਉਹਨਾਂ ਨੇ ਕਿਸ ਵਕਤ ਕਮੇਟੀ ਬਣਾਈ ਹੈ ਮੈਨੂੰ ਨਹੀਂ ਪਤਾ, ਬਟ ਲਿਖਤ ਤੌਰ ਦੇ ਉੱਤੇ ਟੈਲੀਫੋਨਿਕਲੀ ਮੇਰੇ ਨਾਲ ਉਹਨਾਂ ਦੀ ਆਲਮੋਸਟ ਰੋਜ਼ ਗੱਲ ਹੁੰਦੀ ਹੈ, ਕਿਉਂਕਿ ਅਸੀਂ ਵੀ ਕੱਲ੍ਹ ਅਕਾਲ ਤਖਤ ਸਾਹਿਬ ਜਾ ਰਹੇ ਹਾਂ ਔਰ ਬੜਾ ਇੱਕ ਅਹਿਮ ਮੁੱਦਾ ਕੌਮ ਦਾ ਲੈ ਕੇ ਜਾ ਰਹੇ ਹਾਂ। ਉਹਦੇ ਬਾਰੇ ਮੈਂ ਉਹਨਾਂ ਕੋਲ ਜਦ 3-4 ਦਿਨਾਂ ਤੋਂ ਟਾਈਮ ਮੰਗ ਰਿਹਾ, ਕਰ ਰਿਹਾ, ਮੇਰੀ ਡੇਲੀ 4-5 ਦਿਨਾਂ 'ਚ ਗੱਲ ਹੋਈ ਹੈ, ਮੇਰੇ ਨਾਲ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ਿਕਰ ਵੀ ਨਹੀਂ ਛੇੜਿਆ। ਅਗਰ ਉਹਨਾਂ ਨੇ ਉੱਥੇ ਕਮੇਟੀ ਬਣਾਈ ਹੈ ਤੇ ਉਹ ਐਸੀ ਕਰਕੇ ਬਣਾਈ ਹੈ ਕਿ ਕਮੇਟੀ ਜਿਸ ਵਕਤ ਰਿਪੋਰਟ ਲੈ ਕੇ ਜਾਏਗੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਔਰ ਮੈਂ ਸਮਝਦਾ ਕਿ ਇਹਦੇ ਵਿੱਚ ਨਾ ਕਿਸੇ ਨੂੰ ਘਬਰਾਉਣ ਦੀ ਲੋੜ ਹੈ ਔਰ ਨਾ ਹੀ ਕਿਸੇ ਨੂੰ ਇਹਦੇ 'ਚ ਉਬਾਲੇ ਖਾਣ ਦੀ ਲੋੜ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਕਮੇਟੀ ਬਣੀ ਹੈ ਉਹਦੇ ਅੰਦਰ ਕਿਤੇ ਨਾ ਕਿਤੇ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਦਾ ਹੱਥ ਵੀ ਹੋ ਸਕਦਾ, ਕਿ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਨੇ, ਜਿਹੜੇ ਬਾਦਲ ਗਰੁੱਪ ਦੇ 2 ਮੈਂਬਰ ਹੈਗੇ ਨੇ, ਬੀਬੀ ਰਣਜੀਤ ਕੌਰ ਔਰ ਸੁਖਵਿੰਦਰ ਸਿੰਘ ਬੱਬਰ, ਉਹਨਾਂ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ ਉੱਤੇ ਐਕਸ਼ਨ ਚੱਲ ਰਿਹਾ। ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਮਸਲੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ? ਦੇਖੋ, ਪਹਿਲੀ ਗੱਲ ਤੇ ਜਿਨ੍ਹਾਂ ਨੂੰ ਤੁਸੀਂ ਬਾਦਲ ਗਰੁੱਪ ਦਾ ਮੈਂਬਰ ਕਹਿ ਰਹੇ ਹੋ, ਇਹ ਵਕਤ ਆਉਣ 'ਤੇ ਪਤਾ ਚੱਲ ਜਾਏਗਾ ਕਿ ਬਾਦਲ ਗਰੁੱਪ ਨਾਲ ਖੜੇ ਨੇ ਜਾਂ ਸਰਦਾਰ ਸਰਨਾ ਗਰੁੱਪ ਦੇ ਨਾਲ ਖੜੇ ਨੇ, ਕਿਉਂਕਿ ਇਹ ਉਹੀ ਬੀਬੀ ਰਣਜੀਤ ਕੌਰ ਹੈ ਕਿ ਜਿਨ੍ਹਾਂ ਦੇ ਖਿਲਾਫ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਕੈਂਡੀਡੇਟ ਨੇ ਇੰਦਰਜੀਤ ਸਿੰਘ ਸੰਧਗੜ੍ਹ, ਉਹਨਾਂ ਨੇ ਕੇਸ ਪਾਇਆ ਕਿ ਇਹਨਾਂ ਦੀ ਮੈਂਬਰੀ ਨੂੰ ਲੈ ਕੇ, ਔਰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਹੀ ਉਹ ਕੇਸ ਵਾਪਸ ਲੈ ਲਿਆ ਜਾਂਦਾ ਹੈ। ਤੇ ਇਹਦਾ ਮਤਲਬ ਕਿੱਥੋਂ ਸਪਸ਼ਟ ਹੈਗਾ ਕਿ ਇਹ ਮੈਂਬਰ ਜਿਹੜੀ ਹੈ ਇਹ ਅਕਾਲੀ ਦਲ ਬਾਦਲ ਦੀ ਨਹੀਂ ਹੈ, ਇਹ ਸਰਨਾ ਗਰੁੱਪ ਦੀ ਮੈਂਬਰ ਨੇ। ਔਰ ਸਰਨਾ ਗਰੁੱਪ ਨਾਲ ਇਹਨਾਂ ਦੀ ਕੀ ਸਾਂਠ-ਗਾਂਠ ਹੋਈ ਹੈ ਮੈਂ ਉਹ ਕੈਮਰੇ ਦੇ ਉੱਤੇ ਨਹੀਂ ਬੋਲਣਾ ਚਾਹੁੰਦਾ। ਔਰ ਇਹ ਜਿਹੜਾ ਕੁਝ ਵੀ ਹੋ ਰਿਹਾ ਇਕੱਠੇ ਮਿਲ ਕੇ ਕਰ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਭੇਜਣ ਦਾ ਵੀ ਇਹਨਾਂ ਦਾ ਮਕਸਦ ਦਿਮਾਗ ਹੈਗਾ। ਔਰ ਮੈਂ ਸਮਝਦਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਜਿੰਨੇ ਮਰਜ਼ੀ, ਮੈਂ ਸੰਗਤ ਨੂੰ ਸੁਪਰੀਮ ਮੰਗਦਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੈਂ ਬਿਲਕੁਲ ਡਿਵੋਟਿਡ ਹਾਂ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਮੇਸ਼ਾ ਨਕਮਸਤਕ ਹੁੰਦੇ ਆ। ਸਾਡਾ ਗੁਰੂ ਆਪਣਾ ਈਨ ਆਪਣਾ ਸਭ ਕੁਝ ਮੰਨਦੇ ਆ। ਸੋ ਇਸ ਕਰਕੇ ਮੈਨੂੰ ਗੁਰੂ ਮਰਿਆਦਾ ਦੇ ਵਿੱਚ ਅਗਰ ਕਿਸੇ ਨੇ ਛੇੜਛਾੜ ਕੀਤੀ ਔਰ ਉਹਨੂੰ ਸਜ਼ਾ ਉਹਨੂੰ ਬਿਲਕੁਲ ਮਿਲਣੀ ਚਾਹੀਦੀ ਹੈ। ਇਸ ਗੱਲ ਦੇ ਉੱਤੇ ਮੈਂ ਇਸ ਗੱਲ ਦਾ ਜ਼ਰੂਰ ਮੈਂ ਅੱਜ ਤੁਹਾਨੂੰ ਮੀਡੀਆ ਰਾਹੀਂ ਬੋਲਦਾ ਔਰ ਅਗਲੀ ਵੀਡੀਓ ਦੇ ਵਿੱਚ, ਕਿਉਂਕਿ ਇਹ ਜਿਹੜਾ ਇੱਕ ਖੁਲਾਸਾ ਕਰਨ ਅਸੀਂ ਜਾ ਰਹੇ ਹਾਂ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਛੇੜਛਾੜ, ਗੁਰਬਾਣੀ ਦਾ ਨਿਰਾਦਰ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਸ ਆਪਣੇ ਸਮੇਂ ਦੇ ਵਿੱਚ ਕੁਝੀਆਂ ਸਾਜ਼ਿਸ਼ਾਂ ਕੀਤੀਆਂ ਸੀ, ਉਹਦਾ ਖੁਲਾਸਾ ਵੀ ਸੰਗਤ ਦੇ ਸਾਹਮਣੇ ਲੈ ਕੇ ਆਵਾਂਗੇ। ਆਪਣੇ ਆਪ ਨੂੰ ਜਿਹੜੇ ਇਹ ਧਾਰਮਿਕ, ਕਿਉਂਕਿ ਬੜੀ ਇਹਨਾਂ ਨੇ ਲਫ਼ਜ਼ ਇਹੋ ਜਿਹੇ ਇਸਤੇਮਾਲ ਕੀਤੇ ਨੇ ਜੀ ਕਿ ਇਹਨਾਂ ਨੂੰ ਮਰਿਆਦਾ ਨਹੀਂ ਪਤਾ, ਇਹਨਾਂ ਨੂੰ ਬਾਣੀ ਦੇ ਬਾਰੇ ਨਹੀਂ ਪਤਾ, ਸਾਰਾ ਕੁਝ ਖੁਲਾਸਾ ਕਰਾਂਗੇ ਕਿ ਕਿਸ ਤਰੀਕੇ ਦਾ ਬਾਣੀ ਦਾ ਨਿਰਾਦਰ ਅੱਜ ਗਵਾਹੀ ਦਿੰਦੀ ਹੈ ਜਮਨਾ ਪਾਰ ਦੀ ਸੰਗਤ। ਉਹਨਾਂ ਕੋਲ ਜਾ ਕੇ ਪੁੱਛਣਗੇ, ਇਹਦਾ ਜਵਾਬ ਵੀ ਖੁਲਾਸਾ ਲੈ ਕੇ ਮੈਂ ਅਗਲੀ ਵੀਡੀਓ ਤੁਹਾਡੇ ਕੋਲ ਜ਼ਰੂਰ ਆਊਂਗਾ। ਜੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਇਹ ਜਿਹੜਾ ਗੁਰਬਾਣੀ ਦੀ ਨਿਰਾਦਰੀ ਦਾ ਜਿਹੜਾ ਵਿਵਾਦ ਉੱਠਿਆ ਗਿਆ ਉਹਦੇ ਉੱਤੇ ਦਿੱਲੀ ਕਮੇਟੀ ਦਾ ਪੱਖ ਜਿਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਅਸੀਂ ਤੁਹਾਨੂੰ ਉਹ ਵੀ ਦਿਖਾਇਆ। ਹੁਣ ਸ਼੍ਰੀ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਦਿੱਲੀ ਕਮੇਟੀ ਕੀ ਲੈਟਰ ਲੈ ਕੇ ਜਾ ਰਹੀ ਹੈ, ਉੱਥੇ ਕੀ ਗੱਲਬਾਤ ਹੋਏਗੀ, ਜੋ ਵੀ ਆਉਣ ਵਾਲੇ ਖੁਲਾਸੇ ਹੋਣਗੇ ਆਪਾਂ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਕੋਲ ਸਭ ਤੋਂ ਪਹਿਲੇ ਲੈ ਕੇ ਆਵਾਂਗੇ। ਲੈਣੇ ਸਰਦਾਰ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ